ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਰਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕਾ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਸੀਨੀਅਰ ਐਨਾਲਿਸਟ ਤੇ ਜਰਨਲਿਸਟ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਜਥੇਦਾਰ ਹੋਣਾ ਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਇਹ ਸੰਕਟ ਆ, ਇਹਦਾ ਪਤਾ ਨਹੀਂ ਅੱਗੇ ਕੀ ਜਿਹੜਾ ਉਹ ਮਸਲਾ ਜਿਹੜਾ ਉਹ ਬਣਨਾ ਆ। ਪਤਾ ਲੱਗ ਰਿਹਾ ਆ ਇੱਕ ਜਥੇਦਾਰ ਸਾਹਿਬਾਨ ਇੰਗਲੈਂਡ ਨੂੰ ਤੇ ਇੱਕ ਜਥੇਦਾਰ ਸਾਹਿਬ ਘਰ ਨੂੰ ਜਾਣਗੇ। ਬਿਲਕੁਲ ਜੀ, ਪੰਥਕ ਮਸਲੇ ਨੂੰ ਮਝਧਾਰ 'ਚ ਛੱਡ ਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੋਰੀ ਆਪਣੇ ਨਿੱਜੀ ਫੇਰੀ ਦੇ ਉੱਤੇ ਇੰਗਲੈਂਡ ਹੀ ਰਵਾਨਾ ਹੋ ਗਏ ਨੇ। ਉਹਨਾਂ ਦਾ ਜਾਣਾ ਤੈਅ ਹੋਇਆ, ਟਿਕਟ ਜਾਣ ਦੀ ਲਈ ਆ, ਆਉਣ ਦੀ ਅਜੇ ਟਿਕਟ ਨਹੀਂ ਲਈ। ਠੀਕ ਹੈ। ਸੋ ਇਸ ਲਈ ਇਹ ਛੁੱਟੀ 10 ਦਿਨ ਦੀ ਹੁੰਦੀ ਆ, 15 ਦਿਨ ਦੀ ਹੁੰਦੀ ਆ, 20 ਦਿਨ ਦੀ ਹੁੰਦੀ ਆ, ਇਹ ਅਜੇ ਕਿਸੇ ਨੂੰ ਸਪਸ਼ਟ ਨਹੀਂ। ਨੇੜਲਿਆਂ ਤੋਂ ਪਤਾ ਇੰਨਾ ਕਿ ਲੱਗ ਰਿਹਾ ਕਿ 10-15 ਦਿਨ ਲੱਗ ਜਾਣਗੇ ਜੀ। 10 ਤੇ 15 ਦਿਨਾਂ 'ਚ ਵੀ 5 ਦਿਨ ਦਾ ਫਰਕ ਹੁੰਦਾ। ਸੋ ਇਸ ਲਈ ਇਹ ਫੇਰੀ ਨਿੱਜੀ ਤੌਰ ਦੇ ਉੱਤੇ ਬੇਸ਼ੱਕ 28 ਤਰੀਕ ਨੂੰ 28 ਜਨਵਰੀ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਰੱਖੀ ਗਈ ਸੀ, ਫਿਰ ਉਹ ਨਿੱਜੀ ਰੁਝੇਵਿਆਂ ਦੇ ਹਵਾਲੇ ਨਾਲ ਹੀ ਮੁਲਤਵੀ ਕੀਤੀ ਗਈ। ਜਦੋਂ ਮੁਲਤਵੀ ਕੀਤੀ ਤਦ ਵੀ ਇਹ ਸਵਾਲ ਆਏ ਸੀ ਵੀ ਠੀਕ ਹੈ, ਨਿੱਜੀ ਰੁਝੇਵਾਂ ਹੋ ਸਕਦਾ, ਪਰ ਨਿੱਜੀ ਰੁਝੇਵਾਂ ਕਦੋਂ ਤੱਕ ਹੈ ਇਹ ਵੀ ਪਤਾ ਹੁੰਦਾ, ਅਗਲੀ ਤਰੀਕ ਨਾਲ ਦਿੱਤੀ ਜਾ ਸਕਦੀ ਸੀ। ਸੋ ਅਗਲੀ ਤਰੀਕ ਕਿਉਂ ਨਹੀਂ? ਉਸ ਸਮੇਂ ਜਦੋਂ ਇਹ ਬੈਠਕ ਅੱਗੇ ਹੋਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਾਹਮਣੇ ਆਏ ਸੀ। ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਗੁਰੂ ਦੀ ਰੋਸ਼ਨੀ ਦੇ ਵਿੱਚ ਵੱਡੇ ਫੈਸਲੇ ਹੋਣੇ ਸੀ 28 ਤਰੀਕ ਨੂੰ, ਔਰ ਇਹ ਵੀ ਲਗਭਗ ਤੈਅ ਸੀ ਕਿ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਅਜੇ ਮਤਲਬ ਉਵੇਂ ਬਹਾਲੀ ਦੀ ਕੋਈ ਗੱਲ ਨਹੀਂ ਹੋਈ ਸੀਗੀ। ਉਹਨਾਂ ਦੇ ਖਿਲਾਫ ਜਾਂਚ ਜਿਹੜੀ ਸ਼ੁਰੂ ਕੀਤੀ ਸ਼੍ਰੋਮਣੀ ਕਮੇਟੀ ਨੇ। ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਨਹੀਂ ਬੈਠਕ ਛੋੜਨਾ ਸੀ, ਤਾਂ ਵੀ ਉਹ ਕਹਿ ਰਹੇ ਸੀ ਕਿ ਵੱਡੇ ਫੈਸਲੇ ਆਉਣੇ ਸੀ, ਪਰ ਇਸ ਨੂੰ ਟਾਲਿਆ ਗਿਆ। ਤੇ ਉਹਨਾਂ ਨੇ ਨਾਲ ਹੀ ਇੱਕ ਗੱਲ ਕਹੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਉਹ ਕਹਿੰਦੇ ਕਿ ਹੁਣ ਸਿੰਘ ਸਾਹਿਬਾਨ ਦੀ ਬੈਠਕ, ਪੰਜ ਸਿੰਘ ਸਾਹਿਬਾਨ ਦੀ ਬੈਠਕ ਬਾਅਦ ਚੋਂ ਹੋਏਗੀ, ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੋਏਗੀ, ਜਿਹਦੇ ਵਿੱਚ ਮੇਰੇ ਖਿਲਾਫ ਦੋਸ਼ ਪੱਤਰ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਨੂੰ ਪੇਸ਼ ਕੀਤਾ ਜਾਊਗਾ, ਤੇ ਫਿਰ ਮੇਰੇ ਤੇ ਫੈਸਲਾ ਲੈ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ, ਨਵੇਂ ਜਥੇਦਾਰ ਨੂੰ ਪਰਮਾਨੈਂਟ ਕੀਤਾ ਜਾਊਗਾ, ਫਿਰ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਏਗੀ। ਹੁਣ ਇੱਥੇ ਤੱਕ ਸਭ ਲੱਗਦਾ ਸੀ ਕਿ ਆਪਸੀ ਬਿਆਨਬਾਜ਼ੀ ਹੈ, ਇੱਕ ਦੂਏ ਤੇ ਉਹ ਸਵਾਲ ਨੇ, ਪਰ ਜਿੱਦਾਂ ਹੀ ਜਥੇਦਾਰ ਗਿਆਨੀ ਰਘਵੀਰ ਸਿੰਘ ਵਿਦੇਸ਼ ਨੂੰ ਉਡਾਰੀ ਮਾਰ ਕੇ ਗਏ, ਚਾਹੇ ਉਹਨਾਂ ਦਾ ਨਿੱਜੀ ਰੁਝੇਵਾਂ ਪਰਿਵਾਰਕ ਫੇਰੀ ਹੈ, ਪਰ ਚੁਣ ਚਰਚਾ ਪੰਜਾਬ 'ਚ ਜਦੇ ਤੁਰ ਪਈ ਕਿ ਬਾਈ ਜੀ ਜਥੇਦਾਰ ਸਾਹਿਬ ਗਏ ਨੇ ਕਿ ਭੇਜੇ ਨੇ। ਸੋ ਇਹ ਚਰਚਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰਤਾ ਕਿ ਵੀ ਜਥੇਦਾਰ ਸਾਹਿਬ ਸਾਰੇ ਮਸਲਿਆਂ ਨੂੰ ਅੱਧ ਬਾਟੇ ਛੱਡ ਕੇ, ਕਿਉਂਕਿ ਜੇ 28 ਤਰੀਕ ਨੂੰ ਬੈਠਕ ਹੁੰਦੀ ਤਾਂ ਡੇਰਾ ਮੁਖੀ ਦੀ ਚਿੱਠੀ ਵਾਲਾ ਮਸਲਾ ਵੀ ਸ਼ਾਇਦ ਹੱਲ ਹੋ ਜਾਂਦਾ, ਚਿੱਠੀ ਜਨਤਕ ਕਰਨ ਵਾਲਾ ਸਭ ਸਪਸ਼ਟ ਆ ਜਾਂਦਾ। ਉਹਦੇ ਨਾਲ ਹੀ ਜਿਹੜੇ ਮਤਲਬ ਕਿ ਸਾਬਕਾ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ ਤਲਬ ਕਰਨ ਵਾਲਾ ਮਸਲਾ ਸੀ, ਉਹ ਵੀ ਸਪਸ਼ਟ ਹੋ ਜਾਂਦਾ ਕਿੱਧਰ ਨੂੰ ਜਾਣਾ। 7 ਮੈਂਬਰੀ ਕਮੇਟੀ ਦੀ ਹੋਂਦ ਅਣਹੋਂਦ ਦਾ ਮਸਲਾ ਉਹ ਜਿਹੜਾ ਲਟਕਦਾ ਆ ਰਿਹਾ ਕਿ ਠੀਕ ਹੈ ਜੀ, ਕਹਿਤਾ ਜੀ ਮੀਡੀਆ ਸਾਹਮਣੇ ਕਿ ਵਰਕਿੰਗ ਕਮੇਟੀ 'ਚ ਹੋਰ ਮੈਂਬਰ ਸ਼ਾਮਲ ਕਰ ਲਵੇ, ਉਹਦੀ ਬੈਠਕ ਨੂੰ ਲੈ ਕੇ ਜਿਹੜੇ ਸ਼ੱਕੇ ਸ਼ੁਬੇ ਸੀ ਉਹ ਮਸਲਾ ਸਪਸ਼ਟ ਹੋ ਜਾਂਦਾ। ਸਿੰਘ ਸਾਹਿਬ ਮੀਡੀਆ ਮੂਹਰੇ ਕਹਿ ਚੁੱਕੇ ਨੇ ਕਿ ਵੀ ਜਾਂਚ ਦੀ ਕੋਈ ਲੋੜ ਹੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ, ਤਾਂ ਉਹ ਪੰਜ ਪਿਆਰਿਆਂ ਮੂਹਰੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ। ਇਸ ਲਈ ਜੇ ਜਾਂਚ ਦੀ ਲੋੜ ਵੀ ਹੋਵੇ ਅਕਾਲ ਤਖਤ ਸਾਹਿਬ ਕਰ ਸਕਦਾ। ਇਹ ਜਿਹੜੀ ਗੱਲ ਕਹੀ ਸੀ ਉਸ ਦੇ ਉੱਤੇ 28 ਤਰੀਕ ਦੀ ਬੈਠਕ ਸ਼ਾਇਦ ਮੋਹਰ ਲੱਗ ਜਾਂਦੀ ਕਿ ਬਈ ਕਮੇਟੀ ਰੱਦ ਹੈ, ਜਥੇਦਾਰ ਸਾਹਿਬ ਦੀ ਬਹਾਲੀ ਹੈ। ਸੋ ਇਹ ਸਾਰੇ ਜਦੋਂ ਮਸਲਿਆਂ ਦੇ ਹੱਲ ਉਦਣ ਆਉਣੇ ਸੀ ਜਾਂ ਜਿਸ ਵੀ ਰੂਪ 'ਚ ਆਉਂਦੇ, ਤਾਂ ਉਸ ਦੇ ਪਹਿਲਾਂ ਹੀ ਜਥੇਦਾਰ ਸਾਹਿਬ ਦਾ ਜਾਣਾ, ਤੇ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਕੀ ਹੁਣ ਉਹ ਹੋਏਗਾ? ਅਕਾਲੀ ਦਲ ਨੂੰ ਹੁਣ ਮੌਕਾ ਮਿਲ ਗਿਆ ਕਿ ਆਪਣੀ ਜਿਹੜੀ ਮੈਂਬਰੀ ਹੈ, ਭਰਤੀ ਮੁਹਿੰਮ ਉਹ ਜਿੰਨੀ ਮਰਜ਼ੀ ਤੇਜ਼ ਕਰਨੀ ਹੈ ਕਰੋ, 25 ਲੱਖ ਕਰਨੀ ਹੈ, 30 ਲੱਖ ਕਰਨੀ ਹੈ, ਨਵੇੜੋ। ਜਥੇਦਾਰ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਨਵੇੜ ਲੈਣਗੇ। ਦੂਸਰੇ ਪਾਸੇ 7 ਮੈਂਬਰੀ ਕਮੇਟੀ ਜਿਹੜੀ ਕਿਹਾ ਜਾ ਰਿਹਾ ਸੀ ਕਿ ਨਰੋਲ ਤੌਰ ਦੇ ਉੱਤੇ ਅਗਵਾਈ ਕਰੂਗੀ ਸਾਰੀ ਭਰਤੀ ਪ੍ਰਕਿਰਿਆ ਦੀ,
ਉਹਦੇ ਵਿੱਚ ਜਦੋਂ ਹੁਣ ਰਲੇਵਾਂ ਹੋਊਗਾ ਆਪਣੀ ਮਰਜ਼ੀ ਦੇ ਲੀਡਰਾਂ ਦਾ, ਤੇ ਉਹ ਤੋਂ ਬਾਅਦ ਫਿਰ ਉਹ ਪ੍ਰਵਾਨ ਹੋ ਜੂਗੀ, ਫਿਰ ਚੋਣ ਜ਼ਾਬਤੇ ਵਾਲਾ ਮਸਲਾ ਫਿਰ ਕੋਈ ਨਹੀਂ ਰਹੂਗਾ। ਜੇ ਉਹਨੂੰ ਨਿਗਰਾਨੀ ਹੁਣ ਸੌਂਪ ਦੋਗੇ ਤੁਸੀਂ 10 ਮੈਂਬਰ ਹੋਰ ਉਹ 'ਚ ਸ਼ਾਮਲ ਕਰਕੇ, ਫਿਰ ਜਿਹੜਾ ਮਸਲਾ ਤੁਸੀਂ ਕਹਿੰਦੇ ਸੀ ਕਿ ਸਾਨੂੰ ਕਾਨੂੰਨੀ ਤੌਰ ਤੇ ਦਿੱਕਤ ਆ ਰਹੀ ਹੈ, ਸੰਵਿਧਾਨਕ ਤੌਰ ਤੇ ਦਿੱਕਤ ਆ ਰਹੀ ਹੈ, ਫਿਰ ਉਹ ਦਿੱਕਤ ਹੱਲ ਹੋ ਜਾਏਗੀ। ਇਹਦਾ ਮਤਲਬ ਤੁਹਾਨੂੰ ਸ਼ੁੱਧਤਾ ਤੋਂ ਮਸਲਾ ਸੀਗਾ, ਅਕਾਲ ਤਖਤ ਸਾਹਿਬ ਵਾਲੀ ਕਮੇਟੀ ਤੋਂ ਤੁਹਾਨੂੰ ਡਰ ਸੀਗਾ, ਹੁਣ ਉਹਦੇ 'ਚ ਰਲੇਵਾਂ ਹੁਣ ਤੋਂ ਕੋਈ ਡਰ ਨਹੀਂ ਰਹੂਗਾ। ਸੋ ਗਿਆਨੀ ਹਰਪ੍ਰੀਤ ਸਿੰਘ, ਇਹਦਾ ਮਤਲਬ ਉਹਨਾਂ ਨੂੰ ਹੁਣ ਘਰੇ ਤੋਰ ਦਿੱਤਾ ਜਾਊਗਾ। ਇਹ ਕਿੰਨੇ ਹੀ ਸਵਾਲ ਹੁਣ ਵੱਡੇ ਹੋ ਗਏ ਨੇ, ਔਰ ਇਹ ਤੈਅ ਮੰਨਿਆ ਜਾ ਰਿਹਾ ਕਿ ਇਹ ਤੋਂ ਪਹਿਲਾਂ ਜਥੇਦਾਰ ਗਿਆਨੀ ਰਘੁਵੀਰ ਸਿੰਘ ਵਾਪਸ ਪਰਤਣ, ਆਪਣੀ ਵਿਦੇਸ਼ ਸ਼੍ਰੋਮਣੀ ਕਮੇਟੀ ਅੰਤਰਿਮ ਕਮੇਟੀ ਦੀ ਬੈਠਕ ਕਰਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਕੇ ਘਰੇ ਤੋਰ ਦੇਗੀ। ਸੋ ਪੰਥਕ ਮਸਲਿਆਂ ਨੂੰ ਅਕਾਲੀ ਦਲ, ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਗੋਟੀਆਂ ਫਿੱਟ ਕਰਕੇ ਉਸ ਨੂੰ ਆਪਣੇ ਹਿਸਾਬ ਨਾਲ ਅੱਗੇ ਚਲਾਉਣ ਦੇ ਲਈ ਤੈਅ ਨਜ਼ਰ ਆ ਰਹੀ ਹੈ। ਤੇ ਸੁਧਾਰ ਲਹਿਰਾਂ ਜਿਹੜੇ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇਕੱਠ ਕਰਾਂਗੇ ਜੀ, ਉਹਦੇ ਵਿੱਚੋਂ ਨਵਾਂ ਅਕਾਲੀ ਦਲ ਫਿਰ ਉੱਠ ਸਕਦਾ ਜੀ, ਉਹ ਹੁਣ ਜਥੇਦਾਰ ਸਾਹਿਬ ਦਾ ਆਉਣ ਦਾ ਇੰਤਜ਼ਾਰ ਕਰਨਗੇ ਕਿ ਉਹ ਤੋਂ ਪਹਿਲਾਂ ਹੀ ਆਪਣਾ ਕੋਈ ਨਵਾਂ ਮੰਜਾ ਡਾਹ ਲੈਣਗੇ। ਇਹ ਦੇਖਣ ਵਾਲੀ ਗੱਲ ਹੈ। ਸੋ ਇਸ ਲਈ ਪੰਥਕ ਮਸਲੇ ਮਝਦਾਰ 'ਚ ਨੇ। ਇੱਕ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤੇ ਦੂਸਰੇ ਜਥੇਦਾਰ ਨੂੰ ਕਦੇ ਵੀ ਹੁਣ ਘਰੇ ਤੋਰਿਆ ਜਾ ਸਕਦਾ। ਸੋ ਪਤਾ ਨਹੀਂ ਇਹ ਪੰਥਕ ਸੰਕਟ ਦਾ ਹੱਲ ਕਦੋਂ ਜਿਹੜਾ ਉਹ ਹੋਵੇਗਾ। ਅਗਲੀ ਪੰਜਾਬ ਸੰਕਟ ਦੀ ਗੱਲ ਕਰ ਲਈਏ। ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਪੰਡ ਕਹਿੰਦੇ ਹੋਰ ਭਾਰੀ ਹੋ ਗਈ। ਬਿਲਕੁਲ ਰਾਜਕਰਨ ਜੀ, ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ, ਜਾਂ ਇਹ ਸੱਤਾ ਸੰਭਾਲਣ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੇ ਸੀ, ਤਾਂ ਇਹਨਾਂ ਨੇ ਬਹੁਤ ਦਮਗਜੇ ਮਾਰੇ ਕਿ ਸਾਡੇ ਕੋਲ ਅਜਿਹੇ ਫਾਰਮੂਲੇ ਨੇ, ਸਾਡੇ ਕੋਲ ਦਿੱਲੀ ਮਾਡਲ ਹੈ ਜੀ, ਸਾਡੇ ਕੋਲ ਕੇਜਰੀਵਾਲ ਹੈ ਜੀ, ਸਾਡੇ ਕੋਲ ਇਹ ਹੈ ਜੀ, ਅਸੀਂ ਜੀ ਆਉਂਦੇ ਹੀ ਪੰਜਾਬ ਦਾ ਖਜ਼ਾਨਾ ਭਰ ਦੇਣਾ ਜੀ, ਖਜ਼ਾਨਾ ਤਾਂ ਬਾਹਰ ਡੁੱਲਿਆ ਕਰੂਗਾ ਜੀ, ਇਹ ਸਾਰੇ ਪੰਜਾਬ ਦੇ ਆਰਥਿਕ ਮਸਲੇ ਹੱਲ ਹੋ ਜਾਣਗੇ, ਅਸੀਂ ਪਿਛਲੇ ਕਰਜ਼ੇ ਲਾਉਣ ਆਏ ਹਾਂ ਜੀ। ਇਹ ਹੁਣ ਦਿਖਾਉਂਦੇ ਨੇ ਅੰਕੜੇ ਕਿ ਅਸੀਂ ਇੰਨਾ ਵਿਆਜ ਤਾਰਿਆ, ਪਰ ਇਹ ਅੰਕੜੇ ਨਹੀਂ ਦੱਸਦੇ ਕਿ ਅਸੀਂ ਇੰਨਾ ਕਰਜ਼ਾ ਹੋਰ ਚੱਕਿਆ। ਰਾਜਕਰ ਜੀ, ਜਿੰਨੀਆਂ ਪਹਿਲਾਂ ਸਰਕਾਰਾਂ ਆਈਆਂ ਉਹ ਵੀ ਪਿਛਲੇ ਕਰਜ਼ੇ ਦਾ ਵਿਆਜ ਚੁਕਾਉਂਦੀਆਂ ਆਈਆਂ, ਤੇ ਪਰ ਨਵਾਂ ਕਰਜ਼ਾ ਹੋਰ ਪੰਜਾਬ ਦੇ ਸਿਰ ਤੇ ਰੱਖਦੀਆਂ ਆਈਆਂ। ਪਰ ਮੌਜੂਦਾ ਸਰਕਾਰ ਨੇ ਰਿਕਾਰਡ ਤੋੜੇ। ਜਿਹੜਾ ਕਰਜ਼ਾ ਐਵਰੇਜ 3000 ਕਰੋੜ ਦਾ ਹਰ ਮਹੀਨੇ ਚੁੱਕਿਆ ਜਾ ਰਿਹਾ ਸੀ, ਉਸ ਨੂੰ ਇਹ 4200, 4300, 4400, 4500 ਕਰੋੜ ਤੱਕ ਵੀ ਲੈ ਗਈ। ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਤੇ ਲਗਭਗ 4 ਲੱਖ ਕਰੋੜ ਨੂੰ ਕਰਜ਼ਾ ਜਾ ਚੁੱਕਿਆ। 3,65,000 ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਖੜਾ ਜੀ। ਹਾਂ, ਇਹਦੇ ਵਿੱਚ ਇਹਨਾਂ ਦਾ VIP ਕਲਚਰ, ਇਹਨਾਂ ਦੀਆਂ ਮੌਜਾਂ, ਇਹਨਾਂ ਦੀਆਂ ਉਡਾਨਾਂ, ਇਹਨਾਂ ਦੇ ਇਹ ਸ਼ੋਅ, ਬਾਕੀ ਜਿਹੜਾ ਪੱਕੇ ਖਰਚੇ ਨੇ, ਤਨਖਾਹਾਂ, ਭੱਤੇ, ਜੇ ਉਹ ਪਏ ਨੇ, ਫਿਰ ਮੁਫਤ ਸਕੀਮਾਂ ਦਾ ਅਸਰ, ਚਾਹੇ ਉਹ ਬੱਸ ਵਾਲੀ ਹੈ, ਚਾਹੇ ਉਹ ਬਿਜਲੀ ਵਾਲੀ ਹੈ ਨਾ, ਉਹ ਸਾਰਾ ਅਸਰ ਵੀ ਪੈ ਰਿਹਾ। ਹੁਣ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਇਹ ਕਰਜ਼ੇ ਦੇ ਲਈ ਇਕੱਲੀ ਇਹ ਸਰਕਾਰ ਜ਼ਿੰਮੇਵਾਰ ਹੈ। ਚਾਹੇ ਉਹ ਸੰਗਤ ਦਰਸ਼ਨ ਹੋਣ, ਹੈਨਾ, ਤੇ ਚਾਹੇ ਕੈਪਟਨਾਂ ਦੀਆਂ ਗ੍ਰਾਂਟਾਂ ਹੋਣ, ਉਹ ਸਾਰੇ ਲਾਰੇ ਲੱਪੇ ਉਹਨਾਂ ਦੇ ਟਾਈਮ ਵੀ ਸ਼ਾਹੀ ਠਾਠ ਹੋਣ, ਉਹ ਵੀ ਸਾਰੇ ਬਰਾਬਰ ਦੇ। ਸੋ ਅਕਾਲੀ ਭਾਜਪਾ ਤੋਂ ਲੈ ਕੇ ਕਾਂਗਰਸ ਤੋਂ ਹੁੰਦਿਆਂ ਹੋਇਆ ਆਮ ਆਦਮੀ ਪਾਰਟੀ ਤੱਕ ਪੰਜਾਬ ਦੇ ਸਿਰ ਕਰਜ਼ਾ ਚੜਾਉਣ ਲਈ ਸਾਰੇ ਜ਼ਿੰਮੇਵਾਰ ਨੇ। ਔਰ ਇੱਕ ਧਾਰਨਾ ਬਣਾ ਕੇ ਵੀ ਪੇਸ਼ ਕੀਤੀ ਜਾਂਦੀ ਰਹੀ ਕਿ ਵੀ ਜਦੋਂ ਪੰਜਾਬ ਦਾ ਦੌਰ ਚੱਲ ਰਿਹਾ ਸੀਗਾ, ਔਖੇ ਦੌਰ ਚੋਂ ਪੰਜਾਬ ਲੰਘ ਰਿਹਾ ਸੀਗਾ, ਉਸ ਦੌਰ ਦੇ ਵਿੱਚ ਕੇਂਦਰ ਨੇ ਆਪਣੇ ਸੁਰੱਖਿਆ ਦਸਤੇ ਵੀ ਭੇਜੇ, ਇੱਥੇ ਘਾਣ ਵੀ ਹੋਇਆ ਤੇ ਸਾਡੇ ਸਿਰ ਕਰਜ਼ਾ ਵੀ ਚੜਾ ਗਏ, ਕਿਉਂਕਿ ਉਹਨਾਂ ਦੀਆਂ ਜੀ ਤਨਖਾਹਾਂ ਭੱਤਿਆਂ ਦਾ ਸਾਰਾ ਕਿ ਤੁਹਾਨੂੰ ਫੌਜ ਦਿੱਤੀ ਹੈ ਜੀ, ਇਸ ਲਈ ਆ ਦਿੱਤਾ ਜੀ, ਉਹਦਾ ਖਰਚਾ ਤੁਸੀਂ ਦਿਓ। ਬਿਲਕੁਲ ਉਹ ਕਰਜ਼ਾ ਸੀ ਪੰਜਾਬ ਦੇ ਸਿਰ ਤੇ। ਪਰ ਹੁਣ ਵੀ ਇਸ ਧਾਰਨਾ ਨੂੰ ਕਿ ਸ਼ਾਇਦ ਉਹੀ ਤੁਰਿਆ ਆਉਂਦਾ, ਇਹ ਕਾਫੀ ਹੱਦ ਤੱਕ ਉਸ ਕਰਜ਼ੇ ਨੂੰ, ਮਤਲਬ ਲਗਭਗ ਪੂਰੀ ਤਰ੍ਹਾਂ ਵੀ ਕਿਹਾ ਜਾ ਸਕਦਾ ਕਿ ਉਸ ਕਰਜ਼ੇ ਨੂੰ SK ਗੁਜਰਾਲ ਔਰ ਮਨਮੋਹਨ ਸਿੰਘ ਨੇ ਕਾਫੀ ਹੱਦ ਤੱਕ ਮਾਫ ਕੀਤਾ। ਉਹ ਤੋਂ ਬਾਅਦ ਇਹ ਤਾਂ ਸਿਆਸੀ ਗੋਟੀਆਂ, ਸਿਆਸੀ ਰਿਓੜੀਆਂ, ਸਿਆਸੀ ਕੁਰਸੀਆਂ ਹਾਸਲ ਕਰਨ ਦੇ ਲਈ ਇਹ ਕਰਜ਼ੇ ਚੜੇ ਨੇ। ਹੁਣ ਤੁਸੀਂ ਦੇਖੋ 2019-20 ਦੇ ਵਿੱਚ, 2019-20 ਦੇ ਵਿੱਚ ਪੰਜਾਬ ਦੇ ਸਿਰ 2,29,000 ਕਰੋੜ ਦਾ ਕਰਜ਼ਾ ਸੀ। ਠੀਕ ਹੈ। ਜਿਹੜਾ ਅਗਲੇ ਸਾਲ ਜਾ ਕੇ 2.5 ਲੱਖ ਕਰੋੜ ਦਾ ਹੋ ਗਿਆ, ਹੈ ਨਾ। ਉਸ ਤੋਂ ਅਗਲੇ ਸਾਲ 2021 ਦੇ ਵਿੱਚ ਜਾ ਕੇ ਉਹ 2,61,000 ਕਰੋੜ ਦਾ ਹੋ ਗਿਆ। 2022 ਦੇ ਵਿੱਚ ਉਹ 2,93,000 ਕਰੋੜ ਦਾ ਹੋ ਗਿਆ। ਮਤਲਬ 19 ਤੋਂ ਸ਼ੁਰੂ ਹੁੰਦਿਆਂ ਹੋਇਆਂ 19 ਦੇ ਵਿੱਚ ਵੀ 2,29,000 ਸੀ, ਤੇ 22 ਤੱਕ ਆਉਂਦਿਆਂ ਵੀ ਉਹ 3 ਲੱਖ ਕਰੋੜ ਨੂੰ ਨਹੀਂ ਟੁਕਿਆ। ਪਰ 22 ਤੋਂ ਬਾਅਦ ਉਹ ਇੰਨੀ ਤੇਜ਼ੀ ਨਾਲ ਵਧਿਆ ਕਿ ਹੁਣ 4 ਲੱਖ ਕਰੋੜ ਦੇ ਜਾ ਨੇੜੇ ਖੜਿਆ। 23-24 ਦੇ ਵਿੱਚ 3,23,000 ਕਰੋੜ ਸੀ, 24-25 ਦੇ ਵਿੱਚ 3,53,000 ਕਰੋੜ ਹੋ ਗਿਆ, ਤੇ ਅੱਜ ਦੀ ਤਰੀਕ ਜਦੋਂ ਆਪਾਂ ਖੜੇ ਆਂ ਤਾਂ ਹੁਣ ਇਹ ਕਹਿੰਦੇ ਕਿ 4 ਲੱਖ ਕਰੋੜ ਦੇ ਨੇੜੇ ਤੜਿਆ ਅਜੇ। ਇਹ 24-25 ਵਾਲੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਜੀ। ਸੋ ਇਹਦੇ ਲਈ ਕਿਤੇ ਨਾ ਕਿਤੇ ਸਮੇਂ-ਸਮੇਂ ਦੀਆਂ ਸਰਕਾਰਾਂ ਜਿੱਥੇ ਜ਼ਿੰਮੇਵਾਰ ਨੇ,
ਉੱਥੇ ਕੇਂਦਰ ਦਾ ਪੰਜਾਬ ਪ੍ਰਤੀ ਮਤਰੇਆ ਵਿਵਹਾਰ ਵੀ ਜ਼ਿੰਮੇਵਾਰ ਹੈ। ਅੱਜ ਦੀ ਤਰੀਕ 'ਚ ਸਾਡਾ 10,000 ਕਰੋੜ ਦਾ ਬਕਾਇਆ ਕੇਂਦਰ ਕੰਨੀ ਸਿੱਧਾ ਖੜਾ ਹੈ, ਜਿਹਦੇ ਵਿੱਚੋਂ 6,000 ਕਰੋੜ ਦੇ ਕਰੀਬ ਤਾਂ ਸਾਡਾ ਪੇਂਡੂ ਵਿਕਾਸ ਫੰਡ ਹੈ। ਫਿਰ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ 550 ਕਰੋੜ ਖੜੇ ਨੇ, ਹੈ ਨਾ। ਫਿਰ ਆਯੁਸ਼ਮਾਨ ਭਾਰਤ ਯੋਜਨਾ ਉਹਦਾ 250 ਕਰੋੜ ਖੜਾ ਹੈ। ਇਸੇ ਤਰ੍ਹਾਂ ਫਿਰ ਮਤਲਬ ਕਿ ਮੰਡੀ ਬੋਰਡ ਵਾਲੇ 1100 ਕਰੋੜ ਖੜੇ ਨੇ, ਨੈਸ਼ਨਲ ਹੈਲਥ ਮਿਸ਼ਨ ਵਾਲੇ ਸਾਡੇ ਹੈ ਨਾ ਉਹ 1100 ਕਰੋੜ ਖੜੇ ਨੇ। ਸੋ ਇਸੇ ਤਰ੍ਹਾਂ ਮਤਲਬ ਕਿ ਸਿੱਖਿਆ ਅਭਿਆਨ ਵਾਲੇ 180 ਕਰੋੜ ਖੜੇ ਨੇ, ਕੈਪੀਟਲ ਵਾਲੇ ਉਹ 1800 ਕਰੋੜ ਖੜੇ ਨੇ। ਇਹ ਤੋਂ ਬਿਨਾਂ GST ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਸੋ 10,000 ਕਰੋੜ ਦੇ ਕਰੀਬ ਸਾਡੇ ਸਿੱਧੇ ਫੰਡ ਰੁਕੇ ਹੋਏ ਨੇ। ਹੁਣ ਇਸ ਜਿਹੜੇ ਕੰਮਾਂ ਲਈ ਇਹ ਖਰਚ ਹੋਣਾ ਉਹਦੀ ਪੂਰਤੀ ਲਈ ਵੀ ਸਰਕਾਰ ਕਰਜ਼ਾ ਚੁੱਕ ਰਹੀ ਆ, ਤੇ ਆਪਣੇ HO ਰਾਮ VIP ਬਣੇ ਲਈ ਵੀ ਚੁੱਕ ਰਹੀ ਆ, ਤੇ ਤਨਖਾਹ ਭੱਤੇ ਦੇਣ ਲਈ ਵੀ ਕਰਜ਼ੇ ਚੁੱਕਣੇ ਪੈ ਰਹੇ ਨੇ। ਇਹਦਾ ਮਤਲਬ ਸਰਕਾਰ ਦੀਆਂ ਨੀਤੀਆਂ ਵੀ ਕਿਤੇ ਮਾਰ ਰਹੀਆਂ ਨੇ, ਕਿਤੇ ਕੇਂਦਰ ਦੀ ਵਧੀਕੀ ਵੀ ਮਾਰ ਰਹੀ ਆ। ਨਤੀਜਾ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਆ। ਇਹ ਕਰਜ਼ਾ ਕੇਂਦਰ ਤੋਂ ਹੀ ਚੱਕਿਆ ਜਾਂਦਾ ਨਹੀਂ, ਇਹ ਬਿਲਕੁਲ ਜਿਵੇਂ ਵਰਲਡ ਬੈਂਕ ਤੋਂ, ਉਹ ਕੇਂਦਰ ਤੋਂ, ਇਹ ਉਹਨਾਂ ਦੇ ਜਾਂ ਫਿਰ ਕੁਝ ਆਪਣੀਆਂ ਜ਼ਮੀਨਾਂ ਜਾਇਦਾਦਾਂ ਗਿਰਵੀ ਰੱਖ ਕੇ ਕਈ ਤਰੀਕਿਆਂ ਨਾਲ, ਮਤਲਬ ਕਈ ਤਰੀਕੇ ਨੇ, ਔਰ ਸਿੱਧੇ ਰੂਪ ਜਿਹੜੇ ਆਪਾਂ ਅੱਜ ਕਰਜ਼ੇ ਦੀ ਗੱਲ ਕਰ ਰਹੇ ਹਾਂ ਇਹ ਵਾਇਆ ਕੇਂਦਰੀ ਕਰਜ਼ੇ ਦੇ ਬਾਰੇ ਨਾਲ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਅਗਲੀ ਜਿਹੜੀ ਦੀਪਕ ਜੀ ਗੱਲ ਕਰੀਏ, ਮਹਾਕੁੰਭ ਚੱਲ ਰਿਹਾ, ਹੋ ਰਿਹਾ, ਜਿਹੜੀ ਮੱਸਿਆ ਮੌਣੀ ਮੱਸਿਆ ਆ, ਉਸ ਦਾ ਇਸ਼ਨਾਨ ਇੱਕ ਵਾਰੀ ਫੇਰ ਮੌਤ ਦਾ ਇਸ਼ਨਾਨ ਬਣ ਗਿਆ। ਬਿਲਕੁਲ ਜੀ, ਦੁਨੀਆ ਭਰ ਦੇ ਵਿੱਚ ਮਤਲਬ ਕਿ ਮਹਾਕੁੰਭ ਦੀ ਚਰਚਾ ਚੱਲ ਰਹੀ ਹੈ ਕਿ ਹਾਂ ਭਾਰਤ ਦੇ ਵਿੱਚ ਮਹਾਕੁੰਭ, ਕਿਉਂਕਿ ਇਹ ਵੈਸੇ ਤਾਂ ਹਰ 12 ਸਾਲ ਬਾਅਦ ਆਉਂਦਾ ਹੀ ਆਉਂਦਾ ਹੈ ਨਾ। 6 ਸਾਲ ਬਾਅਦ ਅਰਧ ਕੁੰਭ ਤੇ 12 ਸਾਲ ਬਾਅਦ ਪੂਰਨ ਕੁੰਭ, ਉਹ ਪ੍ਰਯਾਗਰਾਜ ਆ ਗਿਆ, ਉਹ ਹਰਿਦੁਆਰ ਆ ਗਿਆ, ਇਹ ਪ੍ਰਕਿਰਿਆ ਚੱਲਦੀ ਹੈ। ਪਰ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਦਾ ਫਲਾਏ, ਜਿਸ ਤਰ੍ਹਾਂ ਹੁਣ ਮਤਲਬ ਕਿ ਪ੍ਰਚਾਰ ਦਾ ਫਲਾਏ, ਉਹਦਾ ਅਸਰ ਹੈ ਕਿ ਦੁਨੀਆ ਭਰ 'ਚ ਇਸ ਮਹਾਕੁੰਭ ਦੀ ਚਰਚਾ ਹੋ ਰਹੀ ਹੈ ਕਿ ਇੱਕ ਦਿਨ ਦੇ ਵਿੱਚ 8-8 ਕਰੋੜ ਲੋਕ ਵੀ ਇਸ਼ਨਾਨ ਕਰ ਰਹੇ ਨੇ। ਸੋ ਇਸ ਲਈ ਉਸ ਨੂੰ BJP ਜਾਂ ਉਹ ਆਪਣੇ ਉਸ ਰਾਜਨੀਤਿਕ ਤੌਰ ਤੇ ਵੀ ਇਹਦੇ ਪ੍ਰਚਾਰ ਦੇ ਰਾਹੀਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਤੱਕ ਕੁਝ ਮੈਂ ਸੁਣ ਰਿਹਾ ਸੀਗਾ, ਜਿਹੜੇ ਆਪਣੇ ਆਪ ਨੂੰ ਅੱਜ ਕੱਲ ਦੇ ਵਿਦਵਾਨ ਕਹਾਉਂਦੇ ਨੇ, ਕਹਿੰਦੇ ਜੀ ਜਿਹੜਾ ਮਹਾਕੁੰਭ ਨਹੀਂ ਨਾਊਗਾ ਉਹ ਦੇਸ਼ ਧਰੋਹੀ ਹੋਊਗਾ। ਮਤਲਬ ਮੈਨੂੰ ਤਾਂ ਫਿਕਰ ਪੈ ਗਿਆ ਕਿ ਜਿਹੜਾ ਇਹ ਸਵਾਲ ਕਹਿ ਰਹੇ ਨੇ ਕਿ ਉਹ ਦੇਸ਼ ਧਰੋਹੀ ਹੋਊਗਾ ਜਿਹਨੇ ਮਹਾਕੁੰਭ ਨਹੀਂ ਨਾਇਆ, ਉਹਨਾਂ ਤਾਂ ਵਿਚਾਰਿਆਂ ਦੇ ਆਪਣੇ ਦਾਦੇ ਪੜਦਾਦਿਆਂ ਚੋਂ ਵੀ ਕਿੰਨਿਆਂ ਨੇ ਨਹੀਂ ਨਾਇਆ ਹੋਊਗਾ। ਸਹੀ ਗੱਲ ਹੈ ਨਾ। ਫਿਰ ਤਾਂ ਉਹ ਵੀ ਸਾਰੇ ਆਪਣੇ ਘਰਾਂ 'ਚ ਉਹਨਾਂ ਦੀ ਦੇਸ਼ ਧਰੋਹੀ ਬੈਠੇ। ਮਤਲਬ ਇਸ ਤਰ੍ਹਾਂ ਇਸ ਨੂੰ ਵੀ ਤੁਸੀਂ ਕਿਹੋ ਜਿਹਾ ਧਾਰਨਾ ਨਾਲ ਜੋੜ ਦਿਓ। ਜਦੋਂ ਉੱਥੇ ਐਡੀ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂਆਂ ਨੇ ਆਉਣਾ ਹੋਵੇ, ਸੰਗਤ ਨੇ ਆਉਣਾ ਹੋਵੇ, ਤਾਂ ਤੁਹਾਡੇ ਪ੍ਰਬੰਧ ਉਹਦੇ ਹਾਣ ਦੇ ਤਾਂ ਹੋਣ। ਬੇਸ਼ੱਕ ਮਤਲਬ ਕਿ ਬਖੂਬੀ ਪ੍ਰਚਾਰ ਦੇ ਰਾਹੀਂ ਦਿਖਾਇਆ ਗਿਆ ਕਿ ਇੰਨੇ ਰਹਿਣ ਦਾ ਪ੍ਰਬੰਧ ਕਰ ਲਿਆ, ਇੰਨੇ ਟੈਂਟ ਲਾ ਲਏ, ਇੰਨੇ ਖਾਣ ਦੇ ਪ੍ਰਬੰਧ ਨੇ, ਪਰ ਉਹ ਪ੍ਰਬੰਧ 8-9 ਕਰੋੜ ਲੋਕਾਂ ਦੇ ਹਾਣ ਦੇ ਹੈਗੇ ਸੀ। ਫਿਰ ਉਹ ਵੀ ਉਸ ਸਮੇਂ ਦੇ ਹਵਾਲੇ ਨਾਲ, ਜਦੋਂ ਤੁਹਾਨੂੰ ਪਤਾ ਹੈ ਕਿ ਅੱਜ ਮਤਲਬ ਹਿੰਦੂ ਧਰਮ ਦੇ ਉਹਦੇ ਅਨੁਸਾਰ, ਮਾਨਤਾਵਾਂ ਦੇ ਅਨੁਸਾਰ ਅੰਮ੍ਰਿਤ ਇਸ਼ਨਾਨ ਹੈ, ਤੇ ਅੰਮ੍ਰਿਤ ਇਸ਼ਨਾਨ ਦੇ ਉੱਤੇ ਹਰ ਬੰਦਾ ਚਾਹੁੰਦਾ ਕਿ ਜੀ ਅਸੀਂ ਉਸੇ ਸਥਾਨ ਦੇ ਉੱਤੇ ਜਿਸ ਦੀ ਮਾਨਤਾ ਉੱਥੇ ਜਾ ਕੇ ਨਹਾਈਏ, ਜਦੋਂ ਕਿ ਗੰਗਾ ਤਾਂ ਹਰ ਥਾਂ ਬਹਿ ਰਹੀ ਹੈ ਨਾ। ਪਰ ਉਹ ਕਹਿੰਦੇ ਕਿ ਨਹੀਂ, ਉੱਥੇ ਜਿਹੜਾ ਸੰਗਮ ਹੈ, ਸੰਗਮ ਇਸ਼ਨਾਨ ਤੇ ਅਸੀਂ ਇਸ਼ਨਾਨ ਕਰਨਾ। ਤੇ ਉਹ ਫਿਰ ਅੰਮ੍ਰਿਤ ਇਸ਼ਨਾਨ ਦੇ ਸਮੇਂ VIP ਪਣਾ ਵੀ ਹਾਵੀ ਹੋ ਜਾਂਦਾ ਇਹਨਾਂ ਦਾ। ਫਿਰ ਜਿਹੜੇ ਅਖਾੜਿਆਂ ਨੇ ਆਉਣਾ, ਉਹਨਾਂ ਲਈ ਵੀ ਰਾਹ ਹੁੰਦਾ। ਸੋ ਨਤੀਜਾ ਪੁਲਿਸ ਪ੍ਰਬੰਧ ਉਹਨਾਂ ਨਹੀਂ ਸੀਗਾ। ਰਾਹ ਜਿਹੜਾ ਮੇਨ ਉਸ ਸੰਗਮ ਇਸ਼ਨਾਨ ਤੇ ਜਾਣ ਲਈ ਸੀਗਾ, ਉਹ ਇੱਕੋ ਲੇਨ ਸੀ ਜਿੱਥੋਂ ਸੰਗਤ ਨੇ ਆਉਣਾ ਸੀ, ਜਾਣਾ ਸੀ। 10 ਕਰੋੜ ਦੇ ਕਰੀਬ ਲੋਕ ਉੱਥੇ, 10 ਲੱਖ ਦੇ ਕਰੀਬ ਲੋਕ ਉੱਥੇ ਇਕੱਠੇ ਹੋ ਗਏ, ਤੇ ਪੁਲਿਸ ਦੇ ਬੈਰੀਕੇਡ ਡਿੱਗੇ, ਤੇ ਭਗਦੜ ਮਚ ਗਈ। ਜਿਹੜੇ ਸੁੱਤੇ ਸੀ ਉਹ ਵੀ ਰਗੜ ਹੋ ਗਏ, ਜਿਹੜੇ ਭੀੜ ਸੀ ਉਹ ਵੀ ਰਗੜ ਹੋ ਗਏ। ਸਰਕਾਰ ਤਾਂ ਅਜੇ ਵੀ ਕਹਿੰਦੀ ਹੈ ਕਿ ਗਿਣਤੀ 25-30 ਹੈ, ਪਰ ਜੋ ਅਣਅਧਿਕਾਰਤ ਤੌਰ ਤੇ ਜਾਣਕਾਰੀ ਮਿਲ ਰਹੀ ਹੈ, ਇਹ ਮੌਤ ਦਾ ਅੰਕੜਾ 40 ਨੂੰ ਪਾਰ ਕਰ ਚੁੱਕਿਆ, ਔਰ 50 ਦੇ ਨੇੜੇ ਤੇੜੇ ਢੁਕਿਆ ਹੋਇਆ। ਸੈਂਕੜੇ ਦੇ ਕਰੀਬ ਲੋਕ ਜ਼ਖਮੀ ਨੇ, ਜਿਨ੍ਹਾਂ ਦੇ ਅੰਗ ਟੁੱਟੇ ਨੇ ਜਾਂ ਹੋਰ ਸੱਟਾਂ ਪੇਟਾਂ ਲੱਗੀਆਂ ਨੇ। ਤੇ ਉਹ ਤੋਂ ਬਾਅਦ ਮੋਦੀ ਜੀ ਦਿੱਲੀ 'ਚ ਰੈਲੀ ਕਰਦਿਆਂ ਕਹਿ ਰਹੇ ਨੇ, ਮੈਂ ਸਰਕਾਰ ਕੇ ਸੰਪਰਕ ਮੇਂ ਹੂੰ, ਚਿੰਤਾ ਮਤ ਕਰੋ, ਹੈ ਨਾ। ਜਿਵੇਂ ਪੰਜਾਬ ਦੀ ਸਾਰੀ ਸਰਕਾਰ ਦਿੱਲੀ ਚੋਣ ਪ੍ਰਚਾਰ ਦੇ ਲਈ ਬੈਠੀ ਹੈ, ਉਵੇਂ ਯੂਪੀ ਦੀ ਜੋਗੀ ਸਰਕਾਰ ਵੀ BJP ਦੀ ਚੋਣ ਪ੍ਰਚਾਰ ਲਈ ਦਿੱਲੀ ਬੈਠੀ ਹੈ। ਸੋ ਇਸ ਲਈ ਇਹ ਵੀ ਸਾਰਾ ਪਹਿਲੂ ਹੈ। ਹੁਣ ਇਹਦੇ ਪਰ ਰਾਹੁਲ ਗਾਂਧੀ ਵੀ ਸਵਾਲ ਖੜਾ ਕਰ ਰਿਹਾ, ਅਖਿਲੇਸ਼ ਵੀ ਸਵਾਲ ਖੜਾ ਕਰ ਰਿਹਾ ਕਿ ਜੀ ਇਹ ਪ੍ਰਬੰਧ ਨਹੀਂ ਸਹੀ ਹੈਗੇ। ਪਰ ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਮੌਣੀ ਮੱਸਿਆ ਔਰ ਪ੍ਰਯਾਗਰਾਜ ਦੇ ਵਿੱਚ ਇਹ ਤੀਜੀ ਵਾਰ ਹੋਇਆ ਕਿ ਮੌਣੀ ਮੱਸਿਆ ਵਾਲੇ ਦਿਨ ਅਜਿਹੀ ਘਟਨਾ ਵਾਪਰੀ ਹੈ। 1954 ਦੇ ਵਿੱਚ ਮੌਣੀ ਮੱਸਿਆ ਵਾਲੇ ਦਿਨ ਹੀ ਅੰਮ੍ਰਿਤ ਇਸ਼ਨਾਨ ਦੇ ਮੌਕੇ ਹੀ
ਉੱਥੇ ਅਜਿਹੀ ਭਗਦੜ ਮਚੀ ਸੀ ਜਿਸ 'ਚ 800 ਤੋਂ ਵੱਧ ਮੌਤਾਂ ਹੋਈਆਂ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ 2013 ਦੇ ਵਿੱਚ ਪ੍ਰਯਾਗਰਾਜ ਦੇ ਰੇਲਵੇ ਸਟੇਸ਼ਨ ਤੇ ਮਤਲਬ ਹਾਦਸਾ ਵਾਪਰਦਾ ਤੇ 42 ਤੋਂ ਵੱਧ ਮੌਤਾਂ ਹੋਈਆਂ। ਇਸੇ ਤਰ੍ਹਾਂ ਹੁਣ 225 'ਚ ਆਪਾਂ ਗੱਲ ਕਰ ਰਹੇ ਹਾਂ, ਜਦੋਂ ਫਿਰ ਪ੍ਰਯਾਗਰਾਜ ਦੇ ਉੱਤੇ ਹੀ ਮਹਾਕੁੰਭ, ਉਹੀ ਮੌਣੀ ਮੱਸਿਆ ਤੇ ਉਹੀ ਅੰਮ੍ਰਿਤ ਇਸ਼ਨਾਨ, ਉਸ ਮੌਕੇ ਮਤਲਬ ਇਹ ਭਾਰਤੀ ਸਮੇਂ ਅਨੁਸਾਰ 2:30-3 ਵਜੇ ਅੱਧੀ ਰਾਤ ਦਾ ਇਹ ਸਮਾਂ, ਤੜਕਸਾਰ ਦਾ ਸਮਾਂ, ਜਿਵੇਂ ਉਸ ਸਮੇਂ ਮੰਨਿਆ ਜਾਂਦਾ ਕਿ ਅੰਮ੍ਰਿਤ ਵੇਲਾ ਵੀ ਇਸ਼ਨਾਨ ਇਸ ਵੇਲੇ ਬਹੁਤ ਸ਼ੁਭ ਹੈ। ਸੋ ਉਸ ਸਮੇਂ ਫਿਰ ਭਗਦੜ ਮਚਦੀ ਹੈ ਤੇ 50 ਤੱਕ ਦੇ ਕਰੀਬ ਮੌਤਾਂ ਦੀ ਖਬਰ ਹੈ। ਸੋ ਮੌਣੀ ਮੱਸਿਆ ਦਾ ਇਸ਼ਨਾਨ ਮੌਤ ਦਾ ਇਸ਼ਨਾਨ ਬਣਨੇ ਪੜਿਆ ਜੀ। ਉਧਰ ਕਹਿੰਦੇ ਮੋਦੀ ਹੁਣਾਂ ਨੇ ਵੀ ਤਰੀਕ 5 ਫਰਵਰੀ ਹੋਈ ਚੋੜੀ, ਇਲੈਕਸ਼ਨ ਵਾਲਾ ਦਿਨ ਹੀ ਜਿਹੜਾ ਉਹਨਾਂ ਨੇ ਚੁਣਿਆ ਆ ਆਪ ਜਿਹੜਾ ਇਸ਼ਨਾਨ ਕਰਨ ਦੇ ਲਈ। ਦੇਖੋ, ਇਹ ਤਾਂ ਸਾਰੇ ਢੰਗ ਤਰੀਕੇ ਬੜੇ ਕਮਾਲ ਦੇ ਹੁੰਦੇ ਨੇ ਕਿ ਕਿਵੇਂ ਕਿੱਥੋਂ ਪ੍ਰਚਾਰ ਕਰਨਾ ਹੈ ਨਾ, ਉਹ ਵੀ ਇੱਕ ਸੁਨੇਹਾ ਦੇਣ ਦਾ ਤਰੀਕਾ ਹੈ। ਸੋ ਇੱਧਰ ਸਾਡੇ ਵਾਲੇ ਵੀ ਜਿਹੜੇ ਉੱਥੇ ਦਿੱਲੀ ਨੂੰ ਗਏ ਹੋਏ ਨੇ, ਇਹਨਾਂ ਨੇ ਪਹਿਲਾਂ ਤਾਂ 5 ਤਰੀਕ ਨੂੰ ਆ ਕੇ 6 ਤਰੀਕ ਦੀ ਮੀਟਿੰਗ ਵੀ ਰੱਖ ਲਈ ਸੀ ਇਹਨਾਂ ਨੇ, ਕੈਬਨਿਟ ਵਾਲੀ ਵੀ, ਪੰਜਾਬ ਵਾਲਿਆਂ ਨੇ ਵੀ, ਮਤਲਬ ਇੰਨਾ ਫਿਕਰ ਹੈ ਕਿ ਦਿੱਲੀ ਤੋਂ ਆਉਂਦੇ, ਕਿਉਂਕਿ 4 ਤਰੀਕ ਮਤਲਬ ਜਿਵੇਂ 5 ਨੂੰ ਵੋਟਾਂ ਪੈਣੀਆਂ ਨੇ ਤੇ ਤੁਸੀਂ ਮਤਲਬ 3 ਤਰੀਕ ਨੂੰ ਉੱਥੇ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ, ਤੇ ਤੁਸੀਂ ਇਸ ਲਈ ਇੱਕ ਦਿਨ ਆਰਾਮ ਕਰਕੇ ਅਗਲੇ ਦਿਨ ਕਹਿਣਾ ਜੀ ਅਸੀਂ ਕੈਬਨਿਟ। ਹੁਣ ਪਤਾ ਲੱਗਿਆ ਕਿ ਨਹੀਂ, ਉਹਨੂੰ 10 ਤਰੀਕ ਕਰ ਲਿਆ। ਹੋ ਸਕਦਾ ਐਮਐਲਏ ਨੇ ਜਾਂ ਕੈਬਨਿਟ ਮੰਤਰੀਆਂ ਨੇ ਕਿਹਾ ਹੋਊਗਾ ਕਿ ਅਸੀਂ ਬਹੁਤ ਥੱਕੇ ਹੋਏ ਹਾਂ ਜੀ, ਇਸ ਲਈ ਸਾਨੂੰ ਆਰਾਮ ਇੱਕ ਦਿਨ ਨਾਲ ਨਹੀਂ ਸਰਨਾ, 2-4 ਦਿਨ। ਸੋ ਇਹ ਸਾਰਾ ਵੋਟ ਦਾ ਖੇਡ ਹੈ, ਇਹ ਮੁੱਦਿਆਂ ਦੀ ਖੇਡ। ਦਿੱਲੀ ਦੀ ਲੜਾਈ ਹੁਣ ਪਾਣੀਆਂ ਦੀ ਲੜਾਈ ਬਣ ਗਈ। ਤੁਸੀਂ ਦੇਖੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਮਤਲਬ ਲੜਾਈ ਦਾ ਪੱਧਰ ਦੇਖੋ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਜੀ ਜਮਨਾ 'ਚ ਜ਼ਹਿਰ ਮਿਲਾਤਾ, ਦੂਜੇ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਦੇਖੋ ਜੀ ਮੈਂ ਜਮਨਾ ਦਾ ਪਾਣੀ ਪੀ ਲਿਆ, ਤੀਜਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਇਸੇ ਜਮਨਾ ਦੀ ਟੂਟੀ 'ਚੋਂ ਪਾਣੀ ਸਾਡੇ ਘਰੇ ਆਉਂਦਾ ਹੈ ਨਾ। ਸੋ ਇਸ ਲਈ ਇਹਦਾ ਮਤਲਬ ਤੁਸੀਂ ਦਿੱਲੀ ਦੇ ਮੁੱਦਿਆਂ ਤੇ ਚੋਣ ਨਹੀਂ ਲੜ ਰਹੇ, ਦਿੱਲੀ ਦੇ ਮੁੱਦੇ ਗਾਇਬ ਨੇ। ਸੋ ਐਸੇ ਜਮਨਾ ਆਪਣੇ ਆਪ 'ਚ ਮੁੱਦਾ ਹੈ ਕਿ ਉਹਦੀ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ, ਪਰ ਇਹ ਤਰੀਕਾ, ਜਮਨਾ ਜ਼ਹਿਰੀ ਹੈਗੀ ਹੈ ਪਰ ਉਹਦੇ ਲਈ ਉੱਚ ਪੈ ਰਹੇ ਕੈਮੀਕਲ, ਉਹਦੇ ਲਈ ਪੈ ਰਹੇ ਫੈਕਟਰੀਆਂ ਦਾ ਗੰਦ, ਕੂੜਾ ਕਰਕਟ, ਉਹ ਸਾਰਾ ਜ਼ਿੰਮੇਵਾਰ ਹੈ। ਤੇ ਪਰ ਇਸ ਤਰੀਕੇ ਨਾਲ ਜਿਵੇਂ ਕੇਜਰੀਵਾਲ ਨੇ ਪੇਸ਼ ਕੀਤਾ, ਤਾਂ ਇਹ ਜਿਚਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਨਾਇਬ ਸੈਣੀ ਦੇ ਬੰਦਿਆਂ ਨੇ ਆ ਕੇ ਜ਼ਹਿਰ ਦੀਆਂ ਬੋਰੀਆਂ ਪਾਤੀਆਂ ਉਹਨਾਂ ਦੇ ਵਿੱਚ। ਸੋ ਇਹ ਤਰੀਕਾ ਰਾਜਨੀਤੀ ਦੇ ਵਿੱਚ ਇਸ ਹੇਠਲੇ ਪੱਧਰ ਦਾ ਤਰੀਕਾ ਮੈਂ ਨਹੀਂ ਦੇਖਿਆ। ਸੋ ਇਸ ਲੈਵਲ ਤੱਕ ਆ ਜਾਣੀ, ਇਹਦਾ ਮਤਲਬ ਤੁਸੀਂ ਕੋਈ ਵੀ ਧਿਰ, ਚਾਹੇ ਦਿੱਲੀ 'ਚ ਭਾਜਪਾ ਲੜ ਰਹੀ ਹੈ, ਚਾਹੇ ਕਾਂਗਰਸੀ ਨੇ, ਚਾਹੇ ਆਪ ਵਾਲੇ ਨੇ, ਕੋਈ ਵੀ ਲੋਕ ਮੁੱਦਿਆਂ ਤੇ ਚੋਣ ਨਹੀਂ ਲੜ ਰਹੇ। ਰਿਓੜੀਆਂ ਦੇ ਸਾਰੇ ਚੋਣ ਜਿੱਤਣਾ ਚਾਹੁੰਦੇ ਨੇ, ਚੋਣ ਮੈਨੀਫੈਸਟੋ ਦੀਆਂ ਗਰੰਟੀਆਂ ਦੇ ਸਾਰੇ ਚੋਣ ਜਿੱਤਣਾ ਚਾਹੁੰਦੇ ਨੇ। ਇਸ ਲਈ ਉਹਨਾਂ ਚੋਂ ਇੱਕ ਇਹ ਵੀ ਪ੍ਰਗਟਾਵਾ ਕਿ ਉਸੇ ਦਿਨ ਨੂੰ ਚੁਣਨਾ। ਬਈ ਫਿਰ ਹੁਣ ਜਾ ਕੇ ਨਾ ਆਉਂਦੀ, ਹੁਣ ਚੋਣ ਵਾਲੇ ਦਿਨਾਂ 'ਚ ਛੱਡ ਕੇ ਕਿਉਂ ਨਹੀਂ ਜਾ ਹੋ ਰਿਹਾ, ਇਹ ਵੀ ਸਮਝੋ। ਸੋ ਇਸ ਦੇ ਨਾਲ ਵੋਟਾਂ ਜ਼ਰੂਰੀ ਨੇ, ਇਸ਼ਨਾਨ ਬਾਅਦ ਚ। ਜੀ। ਸ਼ੰਭੂ ਖਨੌਰੀ ਬਾਰਡਰ ਤੇ ਸੰਘਰਸ਼ ਦਾ 1 ਵਰ੍ਹਾ ਪੂਰਾ ਹੋਣ ਤੇ ਕਹਿੰਦੇ ਹੋਵੇਗਾ ਸ਼ਕਤੀ ਪ੍ਰਦਰਸ਼ਨ। ਵੈਸੇ ਤਾਂ ਜੀ ਕਿਸਾਨ ਜਥੇਬੰਦੀਆਂ ਦੇ ਹਵਾਲੇ ਜੇ ਕਹਿਣਾ ਹੋਵੇ ਤਾਂ ਉਹ ਕਹਿ ਰਹੇ ਨੇ ਕਿ ਅਸੀਂ 1 ਵਰ੍ਹੇ ਤੇ ਮਹਾ ਪੰਚਾਇਤ ਕਰਨੀ ਹੈ। ਪਰ ਜਿਸ ਤਰ੍ਹਾਂ ਅਸੀਂ ਪਿਛਲੇ 1 ਸਾਲ ਤੋਂ ਦੇਖਦੇ ਆ ਰਹੇ ਹਾਂ, ਸ਼ੰਭੂ ਤੇ ਖਨੌਰੀ ਦੇ ਵਿੱਚ ਚੱਲ ਰਹੇ ਅੰਦੋਲਨਾਂ 'ਚ ਪੈਰਲਲ ਆਪਸ 'ਚ ਮੁਕਾਬਲਾ, ਆਪਸ 'ਚ ਇੱਕ ਦੂਏ ਨੂੰ ਵੱਧ ਘੱਟ ਦਿਖਾਉਣ ਦੀ ਕੋਸ਼ਿਸ਼, ਤੇ ਹੁਣ ਤਾਂ ਐਸਕੇਐਮ ਵੀ ਵਿੱਚ ਤਾਲਮੇਲ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਨੂੰ ਵੀ ਦਿਖਾਉਣਾ ਆਪਣਾ ਸ਼ਕਤੀ ਪ੍ਰਦਰਸ਼ਨ। ਇਸ ਲਈ ਇਹ ਮਹਾ ਪੰਚਾਇਤ ਹੁਣ ਸ਼ਕਤੀ ਪ੍ਰਦਰਸ਼ਨ 'ਚ ਬਦਲਣਗੀਆਂ। 12 ਫਰਵਰੀ ਨੂੰ ਬਕਾਇਦਾ ਤੌਰ ਤੇ ਐਸਕੇਐਮ ਨੇ ਮੁੜ ਕੇ ਸਾਂਝੇ ਤੌਰ ਤੇ ਅੰਦੋਲਨ ਅੱਗੇ ਵਧਾਉਣ ਦੇ ਹਵਾਲੇ ਨਾਲ ਬੈਠਕ ਰੱਖੀ ਸੀ ਜੀ। ਪਰ 12 ਤਰੀਕ ਨੂੰ ਜਗਜੀਤ ਸਿੰਘ ਡੱਲੇਵਾਲ ਹੋਰੀ ਕਹਿੰਦੇ ਕਿ ਜੋ ਮਰਜ਼ੀ ਹੋਵੇ ਜੀ, ਸਾਡਾ 13 ਫਰਵਰੀ ਨੂੰ 1 ਸਾਲ ਪੂਰਾ ਹੋਣਾ, ਇਸ ਲਈ 12 ਫਰਵਰੀ ਨੂੰ ਸਾਲ ਪੂਰਾ ਹੋਣ ਦੇ ਹਵਾਲੇ ਨਾਲ ਮਹਾ ਪੰਚਾਇਤ ਕਰਨੀ ਹੈ ਤੇ 13 ਫਰਵਰੀ ਨੂੰ ਸ਼ੰਭੂ ਵਾਲਿਆਂ ਨੇ ਕਰਨੀ ਹੈ। ਸੋ 12 ਤੇ 13 ਨੂੰ ਸਾਡੀ ਬੁੱਕ ਹੋ ਗਈ। ਹੁਣ ਮੀਟਿੰਗ ਕੀ ਪਹਿਲਾਂ ਹੋਊਗੀ ਐਸਕੇਐਮ ਵਾਲੀ, ਕਿਉਂਕਿ 14 ਨੂੰ ਤਾਂ ਫਿਰ ਕੇਂਦਰ ਨਾਲ ਬੈਠਕ ਤੈਅ ਹੈ। ਸੋ ਇਸ ਲਈ ਕੀ, ਵੈਸੇ ਡੱਲੇਵਾਲ ਸਾਹਿਬ ਕੱਲ ਮੈਂ ਸੁਣ ਰਿਹਾ ਸੀਗਾ, ਉਹ ਕਹਿ ਰਹੇ ਸੀਗੇ ਕਿ ਬਈ ਸਾਡਾ ਕਿਸੇ ਨਾਲ ਕੋਈ ਮਨਮੁਟਾਵ ਨਹੀਂਗਾ, ਸਾਰੇ ਇਕੱਠੇ ਹੀ ਅਸੀਂ ਆ ਜਾਣ ਇੱਥੇ। ਮਤਲਬ ਇਹਦਾ ਮਤਲਬ ਸਿੱਧਾ ਡੱਲੇਵਾਲ ਹੋਰੀ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਅਸੀਂ ਤਾਲਮੇਲ ਨਾਲ ਨਹੀਂ ਚੱਲਣਾ, ਤੁਸੀਂ ਆਉਣਾ ਤਾਂ ਆ ਕੇ ਖਨੌਰੀ ਸਾਡੇ ਝੰਡੇ ਥੱਲੇ ਇਕੱਠੇ ਬੈਠ ਜਾਓ। ਸੋ ਇਹ ਸੁਨੇਹਾ ਦੇਣ ਦੀ ਵੀ ਮਤਲਬ ਕੋਸ਼ਿਸ਼ ਕੀਤੀ ਹੈ। ਵੈਸੇ ਅੱਜ 66ਵਾਂ ਦਿਨ ਸ਼ੁਰੂ ਹੋ ਗਿਆ ਮਰਨ ਵਰਤ ਦਾ, ਪਰ ਜਿਹੜਾ ਫਿਕਰ 50ਵੇਂ 52ਵੇਂ ਦਿਨ ਸੀਗਾ, ਉਹ ਫਿਕਰ ਹੁਣ ਨਾ ਲੋਕਾਂ ਨੂੰ ਹੈ ਨਾ ਸਰਕਾਰ ਨੂੰ ਹੈ, ਕਿਉਂਕਿ ਉਹ ਦਬਾਅ ਹੁਣ ਖਤਮ ਹੋ ਗਿਆ। ਹੁਣ ਡੱਲੇਵਾਲ ਸਾਹਿਬ ਤਾਂ ਪ੍ਰੈਸ ਕਾਨਫਰੰਸ ਵੀ ਕਰਨ ਲੱਗ ਪਏ ਤੇ 14 ਤਰੀਕ ਨੂੰ ਉਹਦਾ ਬੈਠਕ 'ਚ ਵੀ ਚਲੇ ਜਾਣ। ਸੋ ਗਲੂਕੋਸ ਵਾਲੀ ਲੱਗੀ ਡ੍ਰਿਪ, ਇਹਦਾ ਮਤਲਬ ਖਾਸੇ ਤੱਤ ਪੂਰੇ ਕਰ ਰਹੀ ਆ। ਸੋ ਉਹ ਜਿਹੜਾ ਦਬਾਅ ਸੀਗਾ, ਉਹ ਦਬਾਅ ਦਾ ਪੱਧਰ ਹੁਣ ਕਾਫੀ ਡਾਊਨ ਚਲਾ ਗਿਆ। ਇਸ ਲਈ ਹੁਣ ਕੋਸ਼ਿਸ਼ ਹੈ ਕਿ ਵੱਡਾ ਇਕੱਠ, ਉਧਰ ਪਤਾ ਲੱਗ ਰਿਹਾ ਕਿ ਪੰਨੂ ਪੰਧੇਰ ਹੋਰੀ ਅੱਜ 1000 ਤੋਂ ਵੱਧ ਟਰੈਲੀ ਲੈ ਕੇ ਸ਼ੰਭੂ ਕੰਨੀ ਨੂੰ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਨੇ, ਹੈ ਨਾ। ਉਧਰ ਡੱਲੇਵਾਲ ਹੋਰਾਂ ਨੇ ਕਾਲ ਕਰ ਦਿੱਤੀ ਹੈ ਸਾਰੀਆਂ ਆਪਣੇ ਸਹਿਯੋਗੀ ਜਥੇਬੰਦੀਆਂ ਦੇ ਹਵਾਲੇ ਨਾਲ ਕਿ 12 ਤਰੀਕ ਨੂੰ ਦਿਖਣਾ ਚਾਹੀਦਾ ਦਿੱਲੀ ਨੂੰ ਇਕੱਠ ਕਿੰਨਾ ਹੈ। ਸੋ ਇਸ ਲਈ ਇਹ ਸ਼ਕਤੀ ਪ੍ਰਦਰਸ਼ਨ ਹੋਣ ਜਾ ਰਹੇ ਨੇ। ਸ਼ਾਇਦ ਇਹਨਾਂ ਸ਼ਕਤੀ ਪ੍ਰਦਰਸ਼ਨਾਂ ਦੀ ਨਜ਼ਰ ਚੋਂ ਹੀ
ਕਿਸਾਨੀ ਮਸਲਿਆਂ ਦਾ ਕੋਈ ਉਭਾਰ ਹੋ ਜਾਵੇ ਤੇ ਸਰਕਾਰਾਂ ਉਹਦੇ ਉੱਤੇ ਨਜ਼ਰਸਾਨੀ ਕਰ ਲੈਣ। ਜੀ, ਜਿਹੜਾ ਉਹਨਾਂ ਨੇ ਤਰੀਕ ਵੀ ਲੰਮੀ ਪਾਈ ਸੀ ਦੀਪਕ ਜੀ, ਕਾਰਨ ਹੀ ਇਹ ਸੀ ਵੀ ਡਿਲਿਊਟ ਜਿਹੜਾ ਆ ਉਹ ਕੰਮ ਸਾਰਾ ਕੁਝ ਹੋ ਜਾਵੇ। ਹੁਣ ਤਾਂ ਉਹਨਾਂ ਦੀ ਸਿਹਤ ਠੀਕ ਲੱਗ ਰਹੀ ਹੈ? ਕਾਫੀ ਠੀਕ ਹੈ ਜੀ, ਤਾਂ ਜੀ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਨ ਲੱਗੇ ਸਾਰਾ ਕੁਝ, ਹੂੰ ਸੋ ਇਸ ਲਈ ਕੋਈ ਉਹ ਨਹੀਂ, ਬੋਲ ਬਾਣੀ ਕੜਕ ਹੋ ਗਈ ਹੁਣ ਤਾਂ ਵਧੀਆ। ਠੀਕ ਹੈ ਜੀ। ਪੰਜਾਬ 'ਚ ਕਹਿੰਦੇ ਭਾਜਪਾ ਨੇ ਦਬੇ ਪੈਰੇ ਫੜ ਲਈ ਰਫਤਾਰ। ਵੈਸੇ ਤਾਂ ਜੀ ਪੰਜਾਬ 'ਚ ਬੀਜੇਪੀ ਅਕਾਲੀਆਂ ਦੇ ਸਿਰ ਬੈਠ ਕੇ ਰਾਜ ਵੀ ਕਰ ਗਈ, ਸੋ ਤੇ ਆ ਪਿਛਲੀਆਂ ਲੋਕ ਸਭਾ ਚੋਣਾਂ 'ਚ ਤਾਂ ਉਹਨਾਂ ਨੇ ਅਕਾਲੀਆਂ ਨੂੰ ਠਿੱਬੀ ਵੀ ਲਾਤੀ ਹੈ ਨਾ, ਉਹੀ ਥੋੜਾ ਅਗਲੇ 9% ਤੋਂ 18% ਤੇ ਪਹੁੰਚੇ ਨੇ, ਪਰ ਉਹ ਪੰਜਾਬ ਦੇ ਉੱਤੇ ਸਿੱਧਾ ਰਾਜ ਕਰਨਾ ਚਾਹੁੰਦੇ ਨੇ, ਔਰ ਸਿੱਧਾ ਰਾਜ ਕਰਨ ਦੇ ਲਈ ਉਹ ਕੋਈ ਵੀ ਹੱਥਕੰਡਾ ਅਪਣਾ ਸਕਦੇ ਨੇ, ਕਿਉਂਕਿ ਬੀਜੇਪੀ ਦਾ ਤਾਂ ਸਿੱਧਾ ਫਾਰਮੂਲਾ ਕਿ ਰਾਜ ਕਰਨ ਲਈ ਕੁਝ ਵੀ ਕਰੋ ਜੀ। ਸੋ ਹੁਣ ਉਹਨਾਂ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ। ਬੇਸ਼ੱਕ ਉਹਨਾਂ ਮੂਹਰੇ ਪੰਜਾਬ 'ਚ ਅਜੇ ਵੀ ਚੁਣੌਤੀ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਖਾਸ ਕਰ ਮਾਲਵਾ ਬੈਲਟ ਦੇ ਵਿੱਚ ਚਾਹੇ ਕੋਈ ਭਾਈਚਾਰਾ ਹੋਵੇ ਅਜੇ ਵੀ ਬੀਜੇਪੀ ਨੂੰ ਨੇੜੇ ਨਹੀਂ ਉਹਨਾਂ ਲਾ ਪਾ ਰਿਹਾ ਹੈ। ਦੂਸਰੇ ਪਾਸੇ ਮਤਲਬ ਕਿ ਕਿਸਾਨੀ ਮਸਲਾ ਉਹਨਾਂ ਮੂਹਰੇ ਚੁਣੌਤੀ ਖੜਾ ਹੈ ਨਾ, ਉਹ ਆਪਣੇ ਆਪ ਨੂੰ ਸਿੱਖਾਂ ਦੇ ਬਹੁਤ ਸੇਵਾਦਾਰ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਪਰ ਸਿੱਖਾਂ ਦੇ ਮਨਾਂ ਤੇ ਵੀ ਉਹ ਪ੍ਰਵਾਨ ਨਹੀਂ ਹੋ ਰਹੇ। ਸੋ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਸ਼ਹਿਰੀ ਵਰਗ ਨੂੰ ਆਪਣਾ ਗਰੰਟਡ ਮੰਨਣ ਲੱਗ ਪਏ ਕਿ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਸਾਡਾ ਗਰੰਟਡ ਹੈ ਨਾ, ਪਰ ਉਧਰ ਉਹਨਾਂ ਭਾਈਚਾਰਿਆਂ 'ਚ ਇਹ ਵੀ ਚਰਚਾ ਚੱਲੀ ਜਾਂਦੀ ਹੈ ਕਿ ਲੀਡਰ ਤਾਂ ਫਿਰ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਬਿਠਾਈ ਜਾਂਦੇ ਹੋ, ਫਿਰ ਸਾਨੂੰ ਲੀਡਰ ਬਣਾ ਦਿਓ, ਫਿਰ ਉਹਨਾਂ ਨੂੰ ਕਿਉਂ ਬਣਾਈ ਜਾਂਦੇ ਹੋ। ਇਸ ਲਈ ਉਹ ਵੀ ਕਹਿੰਦੇ ਬੀਜੇਪੀ ਤੋਂ, ਇੱਥੋਂ ਤੱਕ ਕਿ ਬੀਜੇਪੀ ਦੇ ਆਪਣੇ ਵਰਕਰ ਲੀਡਰ ਵੀ ਨਾਰਾਜ਼ ਚੱਲੀ ਜਾਂਦੇ ਨੇ ਕਿ ਸਾਰੇ ਤਾਂ ਕਾਂਗਰਸੀ ਅਕਾਲੀ ਲਿਆ ਕੇ ਸਿਰ ਤੇ ਬਿਠਾ ਦੇ ਸਾਡੇ, ਇਹ ਵੀ ਉਹਦੇ ਵਿੱਚ ਪਹਿਲੂ ਹੈਗਾ। ਪਰ ਇਹ ਸਭ ਦੇ ਬਾਵਜੂਦ ਵੀ ਬੀਜੇਪੀ ਹੇਠਲੇ ਪੱਧਰ ਤੇ ਇੰਨਾ ਬਰੀਕੀ ਨਾਲ ਕੰਮ ਕਰ ਰਹੀ ਆ ਪੰਜਾਬ ਦੇ ਵਿੱਚ, ਪੈਰਲਲ ਆਰਐਸਐਸ ਇੰਨਾ ਬਰੀਕੀ ਨਾਲ ਕੰਮ ਕਰ ਰਹੀ ਆ ਕਿ ਉਹ ਆਉਂਦੇ ਦਿਨਾਂ 'ਚ ਆਪਣੇ ਸੰਗਠਨ ਦਾ ਐਲਾਨ ਜਲਦੀ ਹੀ ਕਰਨ ਜਾ ਰਹੇ ਨੇ, ਔਰ ਮੈਨੂੰ ਪਤਾ ਲੱਗ ਰਿਹਾ ਕਿ ਕਰੀਬ ਉਹਨਾਂ ਨੇ ਬੂਥ ਪੱਧਰ ਤੇ, ਫਿਰ ਉਸ ਤੋਂ ਬਾਅਦ ਬਲਾਕ ਪੱਧਰ ਤੇ, ਫਿਰ ਜ਼ਿਲ੍ਹਾ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਉਹੀ ਫਾਰਮੂਲੇ ਜਿਹੜੇ ਸਥਾਨਕ ਪਾਰਟੀਆਂ ਅਪਣਾਉਂਦੀਆਂ ਰਹੀਆਂ ਨੇ, ਪੇਂਡੂ ਪ੍ਰਧਾਨ ਅੱਡ, ਸ਼ਹਿਰੀ ਪ੍ਰਧਾਨ ਅੱਡ, ਇਸ ਤਰ੍ਹਾਂ ਦੀਆਂ ਟੀਮਾਂ ਤਿਆਰ ਕਰ ਲਈਆਂ। ਸੋ 14 ਤੋਂ 18 ਫਰਵਰੀ ਤੱਕ 24,400 ਜਿਹੜੇ ਬੂਥ ਨੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਇਹਨਾਂ ਨੇ ਪ੍ਰਧਾਨ ਵਗੈਰਾ ਚੁਣ ਲੈਣੇ ਆ। ਫਿਰ 19 ਤੋਂ 21 ਫਰਵਰੀ ਤੱਕ ਆਉਂਦੇ ਆ 544 ਦੇ ਕਰੀਬ ਜਿਹੜੇ ਇਹਨਾਂ ਦੇ ਬਲਾਕ ਲੈਵਲ ਦੇ ਪ੍ਰਧਾਨ ਹੋਣਗੇ, ਉਹਨਾਂ ਦੀ ਚੋਣ ਹੋ ਜਾਣੀ ਹੈ। 25 ਤੋਂ ਫਿਰ 27 ਫਰਵਰੀ ਤੱਕ 35 ਦੇ ਕਰੀਬ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਪੇਂਡੂ ਸ਼ਹਿਰੀ ਮਿਲਾ ਕੇ ਉਹ ਚੁਣਨੇ ਆ। ਜਾਨੂੰ ਮਤਲਬ ਕਿ ਸਾਰੀਆਂ ਚੋਣਾਂ ਚੋਂ ਵਿਹਲੇ ਹੋ ਜਾਣਗੇ ਦਿੱਲੀ ਵਾਲੇ ਸਾਰੇ ਟੀਮਾਂ, ਫਿਰ ਇਹਨਾਂ ਨੂੰ ਹੁਕਮ ਵੀ ਆ ਜਾਊਗਾ ਕਿ ਅਗਲਾ ਪ੍ਰਧਾਨ ਕਿਹਨੂੰ ਲਾਉਣਾ, ਕਿਉਂਕਿ ਜਾਖੜ ਦਾ ਅਸਤੀਫਾ ਜੇ ਪਿਆ ਪੈਂਡਿੰਗ ਜੀ। ਸੋ ਉਸ ਤੋਂ ਬਾਅਦ ਬੀਜੇਪੀ ਪੰਜਾਬ ਦੇ ਵਿੱਚ 2027 ਲਈ ਫਿਰ ਸਰਗਰਮ ਰੂਪ ਦੇ ਵਿੱਚ ਮੈਦਾਨ 'ਚ ਨਿਤਰੂਗੀ। ਸੋ ਵੈਸੇ ਪੈਸੇ ਪੱਖੋਂ ਇਹਨੂੰ ਕੋਈ ਕਮਜ਼ੋਰੀ ਨਹੀਂ ਹੈ। ਭਾਰਤ ਦੀ ਇਸ ਸਮੇਂ ਸਭ ਤੋਂ ਅਮੀਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ। ਸਹੀ ਗੱਲ ਹੈ। ਮਤਲਬ 7,000 ਕਰੋੜ ਤੋਂ ਵੱਧ ਇਹਨਾਂ ਦਾ ਬੈਂਕ ਬੈਲੈਂਸ ਹੈ। 7,113.80 ਕਰੋੜ ਰੁਪਈਆ ਇਹਨਾਂ ਦੇ ਬੈਂਕ ਬੈਲੈਂਸ 'ਚ ਹੈ। ਦੂਏ ਪਾਸੇ ਜਿਹੜੀ ਵਿਰੋਧੀ ਧਿਰ ਹੈ ਕਾਂਗਰਸ, ਉਹਦੇ ਕੋਲ 857 ਕਰੋੜ ਹੈ। ਸੋ ਕਿਤੇ 857 ਕਰੋੜ ਤੇ ਕਿਤੇ 7,000 ਕਰੋੜ। ਸੋ ਇਸ ਲਈ ਪੈਸੇ ਪੱਖੋਂ ਕੋਈ ਮਸਲਾ ਨਹੀਂ ਹੈ, ਤੇ ਸਰਕਾਰੀ ਏਜੰਸੀਆਂ ਵਰਤਣ ਦਾ ਵੀ ਦਮ ਰੱਖਦੇ ਨੇ, ਤੇ ਧਰਮ ਤੇ ਜਾਤ ਦੀ ਰਾਜਨੀਤੀ ਕਰਨ ਦੀ ਵੀ ਮਹਾਰਤ ਹੈ। ਇਸ ਲਈ ਬੀਜੇਪੀ ਨੂੰ ਲੱਗਦਾ ਕਿ ਅੱਜ ਨਹੀਂ ਤਾਂ ਕੱਲ ਅਸੀਂ ਪੰਜਾਬ 'ਚ ਵੀ ਦਾਅ ਖੇਡ ਲਾਂਗੇ, ਔਰ ਹਰਿਆਣੇ ਵਾਲਾ ਫਾਰਮੂਲਾ ਜੇ ਪੰਜਾਬ 'ਚ ਅਪਣਾ ਲਿਆ ਤਾਂ ਕੋਈ ਸ਼ੰਕੇ ਸ਼ੋਬੇ ਨਹੀਂ ਹੈ, ਕੁਝ ਵੀ ਹੋ ਸਕਦਾ ਇੱਥੇ। ਜੀ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ, ਬੜੀ ਮਿਹਰਬਾਨੀ ਇਹਨਾਂ ਖਾਸ ਖਬਰਾਂ ਦੇ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਕੱਲ ਨੂੰ ਫਿਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।